ਬਿਲਕੁਲ। ਆਪਣੇ ਨਾਲ ਇੱਕ ਹੋਰ ਵੀ ਕਾਲਰ ਜੁੜੇ ਆ, ਉਹ ਵੀ ਆਈਸ ਦੇ ਸੰਬੰਧ ਦੇ ਬਾਰੇ ਹੀ ਜਿਹੜੀ ਉਹ ਗੱਲ ਸ਼ੇਅਰ ਕਰਨਾ ਚਾਹੁੰਦੇ ਨੇ। 267 ਏਰੀਆ ਕੋਡ ਆ। ਹਾਂਜੀ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਜੀ ਠੀਕ ਹੈ ਜੀ, ਵਧੀਆ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਤਰੱਕੀ ਆਣਾ ਜੀ, ਮੈਂ ਤੁਹਾਡਾ ਕਲਾਇੰਟ ਵੀ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪਿਛਲੇ ਹਫਤੇ ਬ੍ਰੇਕਰਫੀਲਡ ਰਹਿਣਾ, ਬ੍ਰੇਕਰਫੀਲਡ ਤੋਂ ਆਪਾਂ ਲੋਡ ਚੱਕਿਆ ਤੇ ਲੋਸਟ ਹਿੱਲ ਤੋਂ ਪਹਿਲਾਂ ਮੇਰਾ ਟਰੱਕ ਖਰਾਬ ਹੋ ਗਿਆ ਜੀ ਉੱਥੇ। ਓਕੇ ਜੀ। 8 ਮੀਲਾਂ ਪਿੱਛੇ ਹਾਈਵੇ 5 ਤੇ ਉੱਤੇ। ਜੀ ਭਾਜੀ ਮੈਂ ਪੁਲ ਦੇ ਥੱਲੇ ਟਰੱਕ ਲਾਇਆ ਤੇ ਪਿੱਛੇ ਮੇਰੀਆਂ 2 ਇੱਧਰ ਤੇ 2 ਇੱਧਰ ਖੜੀਆਂ ਸੀ, 4 ਗੱਡੀਆਂ ਖੜੀਆਂ ਸੀ, 2 ਕਾਲੇ ਰੰਗ ਦੀਆਂ ਲਾ ਇਨਫੋਰਸਮੈਂਟ ਲਿਖਿਆ ਤੇ 2 ਚਿੱਟੇ ਰੰਗ ਦੀਆਂ ਹਰੀਆਂ ਪੱਟੀਆਂ ਵਾਲੀਆਂ, ਉਹ ਆਈਸ ਦੀਆਂ ਗੱਡੀਆਂ ਸੀ, ਸੀਬੀਪੀ ਵਾਲੀ। ਹਾਂ, ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੀ। ਭਾਜੀ ਉਹ ਬੰਦੇ ਕੀ ਕਰਦੇ ਸੀ, ਜਿਹੜੇ ਕਾਰਾਂ ਦੇ ਮਗਰ ਬਹਿੰਦੇ ਉਹਨਾਂ ਨੂੰ ਵਾਚ ਕਰਦੇ ਪਏ ਸੀ, ਜਿਹੜੀ ਕਾਰ ਚੱਕੀ ਲੱਗਦੀ ਉਹਦੇ ਮਗਰ ਜਾ ਕੇ ਲਾਈਟਾਂ ਲਾ ਕੇ ਉਹਨਾਂ ਨੂੰ ਚੈੱਕ ਕਰਦੇ ਸੀ। ਮੇਰੇ ਸਾਹਮਣੇ ਭਾਈ 4 ਕੇ 5 ਬੰਦੇ ਉਹਨਾਂ ਨੇ ਹੱਥ ਘੜੀਆਂ ਲਾ ਕੇ ਗੱਡੀਆਂ 'ਚ ਪਾਏ। ਅੱਛਾ, ਇਹ ਲਾਸਟ ਹਿਲ ਦੇ ਲਾਗੇ ਤੁਸੀਂ ਦੇਖ ਰਹੇ ਹੋ ਵੀ ਔਨ ਰੋਡ ਆਪਰੇਸ਼ਨ ਚੱਲ ਰਿਹਾ ਸੀ ਬ੍ਰੇਕਰਫੀਲਡ ਤੋਂ ਲਾਸਟ ਹਿਲ ਦੇ ਵਿੱਚ। ਭਾਜੀ ਮੇਰਾ ਟਰੱਕ ਖਰਾਬ ਹੋਇਆ, ਰੱਬ ਵੱਲੋਂ ਹੀ ਮੇਰਾ ਟਰੱਕ ਸਟਾਰਟ ਹੋਇਆ, ਮੈਂ ਬਾਹਰ ਨਹੀਂ ਨਿਕਲਿਆ। ਠੀਕ ਆ, ਚੰਗਾ ਕੀਤਾ ਨਹੀਂ ਨਿਕਲੇਗੇ। ਇਹ ਜਿਹੜੀਆਂ ਗੱਡੀਆਂ ਰੋਕਦੇ ਸੀਗੇ ਤੇ ਤੁਹਾਡੇ ਹਿਸਾਬ ਨਾਲ ਮਤਲਬ ਕੀ ਕੋਈ ਗੱਡੀਆਂ ਤੇ ਸਟicker ਸੀਗੇ ਜਾਂ ਕਿੱਦਾਂ, ਮਤਲਬ ਕਿ ਕਿਹੜੇ ਹਿਸਾਬ ਨਾਲ ਤੁਹਾਡੇ ਜਿਹੜੀ ਤੁਹਾਡੀ ਉਹਦੇ ਵਿੱਚੋਂ ਮੇਰੇ ਸਾਹਮਣੇ ਜਿਹੜਾ ਮੈਂ ਦੇਖਦਾ ਪਿਆ, ਮੇਰੇ ਅਗਲੇ ਬੰਨੇ ਜਾ ਗੱਡੀ ਇੱਕ ਚਾਈਨੀਜ਼ ਸੀ, ਉਹਦੇ ਪੇਪਰ ਮੰਗ ਰਹੇ, ਉਹਨੇ ਪੇਪਰ ਨਹੀਂ ਵਿਖਾਏ, ਉਹ ਸੈੱਲ ਫੋਨ 'ਚ ਕੁਝ ਵਿਖਾਉਂਦਾ ਪਿਆ ਸੀ। ਉਹਨਾਂ ਨੇ 10-15 ਮਿੰਟ ਲਾਏ ਉਹਨੂੰ ਤੇ ਫਿਰ ਲੈ ਗਏ ਕਿ ਛੱਡਤਾ? ਹੱਥ ਘੜੀਆਂ ਲਾ ਕੇ ਗੱਡੀ 'ਚ ਪਾ ਲਿਆ ਭਾਜੀ। ਅੱਛਾ, ਵੀ ਉਹ ਕੋਈ ਫਿਜ਼ੀਕਲ ਪੇਪਰ ਨਹੀਂ ਸੀਗਾ, ਦੇਖਣ ਨੂੰ ਇਹ ਚੀਜ਼ ਲੱਗੀ। ਉਹਨੇ ਹਾਂਜੀ, ਕਿਉਂਕਿ ਮੈਂ ਲਾਗੇ ਨਹੀਂ ਹੈਗਾ, ਮੈਂ ਵਾਚ ਕਰਦਾ ਪਿਆ, ਮੈਂ 15 ਮਿੰਟ ਉੱਥੇ ਖੜਾ ਜੀ। ਅੱਛਾ, ਤੇ ਹੋਰ ਕੀ ਦੇਖਿਆ? ਸੈਂਸਰ ਆਇਆ ਹੋਇਆ ਸੀ, ਇਹੋ ਚੀਜ਼ਾਂ ਜੀ। ਪਰਲੇ ਬੰਨੇ 2 ਗੱਡੀਆਂ ਤੇ 2 ਹੀ ਇੱਧਰ ਸੀ। ਅੱਛਾ, ਸੀਐਚਪੀ ਦੀ ਜਿਹੜੇ ਕਾਲੇ ਪਿੱਕੇ ਸੀ ਭਾਜੀ, ਉਹਨਾਂ ਤੇ ਲਿਖੇ ਲਾ ਇਨਫੋਰਸਮੈਂਟ, ਤੇ ਜਿਹੜੀਆਂ ਚਿੱਟੀਆਂ ਗੱਡੀਆਂ ਸੀ ਉਹ ਸੀਬੀਪੀ ਐਸਯੂਵੀ ਸੀ, ਉਹ ਹਰੀਆਂ ਪੱਟੀਆਂ ਸੀ ਉਹਨਾਂ ਤੇ ਜੀ। ਅੱਛਾ, ਇਹ ਸੀਐਚਪੀ ਤੇ ਨਹੀਂ ਸੀ ਲਿਖਿਆ ਕਿਸੇ ਤੇ? ਨਹੀਂ ਭਾਈ, ਸੀਐਚਪੀ ਦਾ ਤੇ ਆਪਾਂ ਨੂੰ ਉਸ ਵੇਲੇ ਪਤਾ ਲੱਗ ਜਾਂਦਾ ਕਿ ਸੀਐਚਪੀ ਦੀ ਗੱਡੀ ਹੈ ਜੀ। ਠੀਕ ਆ। ਅੱਛਾ, ਨਹੀਂ ਸੀਐਚਪੀ ਨੇ ਭਾਜੀ ਕੋਆਪਰੇਟ ਵੀ ਨਹੀਂ, ਕੈਲੀਫੋਰਨੀਆ ਨੇ ਕੋਆਪਰੇਟ ਨਹੀਂ ਕਰਨਾ ਹੈਗਾ ਅਜੇ ਤਾਂ ਨਹੀਂ ਕਰ ਰਹੇ ਹੈਗੇ, ਬਾਕੀ ਕੀ ਪਤਾ ਹੁੰਦਾ, ਬਾਹ ਵੀ ਬਹੁਤ ਮਰੋੜਦਾ ਨਾ। ਜਿਹੜੇ ਭਾਜੀ ਬਲੈਕ ਪਿੱਕੇ ਸੀ ਉਹ ਬਾਰਡਰ ਸਿਕਿਉਰਿਟੀ ਫੋਰਸ ਵਾਲਿਆਂ ਦੇ ਸੀ, ਜਿਹੜੀਆਂ ਚਿੱਟੀਆਂ ਗੱਡੀਆਂ ਉਹ ਆਈਸ ਦੀਆਂ ਗੱਡੀਆਂ। ਠੀਕ ਹੈ ਜੀ, ਓਕੇ। ਹਾਂਜੀ, ਤੇ ਭਾਜੀ ਇੱਕ ਜਿਹੜੀ ਮੈਂ ਇੰਟਰਸਟਿੰਗ ਹੈਗਾ, ਹਾਂਜੀ ਇਹ ਸੁਣ ਲਿਓ ਸੰਦੀਪ ਜੀ, ਜਿਹੜੀ ਪੁੱਛਣ ਲਈ ਉਹ ਇਹ ਆ ਕਿ ਤੁਹਾਡੇ ਹਿਸਾਬ ਨਾਲ ਕਿਹੜੀ ਮਤਲਬ ਕਿੱਦਾਂ ਰੋਕ ਰਹੇ ਸੀ, ਕਿਹੜੀ ਗੱਡੀ ਨੂੰ ਰੋਕ ਰਹੇ ਸੀ, ਕਿਹੜੀ ਨੂੰ ਨਹੀਂ, ਮਤਲਬ ਉਹਨਾਂ ਨੂੰ ਪਤਾ ਕਿੱਦਾਂ ਲੱਗ ਰਿਹਾ ਸੀਗਾ ਕਿ ਕਿਹਨੂੰ ਰੋਕਣਾ ਕਿਹਨੂੰ ਨਹੀਂ ਰੋਕਣਾ, ਕੁਝ ਕੀ ਅੰਦਾਜ਼ਾ ਲਾਇਆ ਕਰਦੇ ਸੀ? ਜਿੱਦਾਂ ਲਾ ਲਓ ਕਿ ਜਿੱਦਾਂ ਮੈਂ ਹੁਣ ਆਪਾਂ ਇੰਡੀਅਨ ਜਾ ਰਹੇ ਆ, ਜਿੱਦਾਂ ਚਾਈਨੀਜ਼ ਆ, ਸਪੈਨਿਸ਼ ਸੀ, ਏਦਾਂ ਗੱਡੀਆਂ ਡੱਕਦੇ ਪਏ, ਮੇਨ ਉਹ ਵੇਖ ਕੇ ਗੱਡੀਆਂ 'ਚ ਬੈਠੇ ਸੀ। ਜਿਹੜੀ ਗੱਡੀ ਤੇ ਸ਼ੱਕ ਹੁੰਦਾ ਉਹਦੇ ਪਿੱਛੇ ਜਾ ਕੇ ਲਾਈਟਾਂ ਲਾ ਦਿੰਦੇ ਸੀ ਭਾਜੀ। ਤੁਹਾਡੇ ਹਿਸਾਬ ਨਾਲ ਮਤਲਬ ਫਿਰ ਪ੍ਰੋਫਾਈਲ ਹੀ ਕਰ ਰਹੇ ਸੀਗੇ ਕਿ ਮਤਲਬ ਤੁਹਾਡੇ ਹਿਸਾਬ ਨਾਲ ਜਿਹੜਾ ਵੇਖਣ ਨੂੰ ਬੰਦਾ ਕਿਦਾਂ ਦਾ ਲੱਗਦਾ ਉਹਦੇ ਹਿਸਾਬ ਨਾਲ ਫੜ ਰਹੇ ਸੀਗੇ। ਕੋਈ ਸਪੈਸ਼ਲ ਗੱਡੀ ਨਹੀਂ ਕਿ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਹੈਗੀ ਸੀ ਇਹ 'ਚ ਕੱਚਾ ਨਾ, ਉਹ ਵਾਚ ਕਰਦੇ ਪਈ, ਜਿਹੜੀ ਗੱਡੀ ਸ਼ੱਕ ਲੱਗਦਾ ਸੀ। ਮੋਸਟਲੀ ਬੰਦੇ ਕੋਈ ਸਿੰਗਲ ਜਾਂ ਡਬਲ ਬੰਦੇ, ਕੋਈ ਫੈਮਿਲੀ ਵਾਲੀ ਗੱਡੀ ਨਹੀਂ ਡੱਕੀ ਉਹਨਾਂ ਨੇ ਭਾਜੀ। ਅੱਛਾ ਜੀ, ਹਾਂ ਠੀਕ ਹੈ ਥੈਂਕ ਯੂ ਭਾਜੀ, ਥੈਂਕ ਯੂ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਇੱਕ ਸਵਾਲ ਸੀ ਭਾਜੀ ਨੂੰ, ਪੁੱਛ ਲਓ ਜੀ ਭਾਜੀ। ਇੱਕ ਜਿੱਦਾਂ ਹੁਣ ਆਪਣਾ ਥੱਲੇ ਕੇਸ ਲੱਗਾ ਹੋਇਆ, ਜਿੱਦਾਂ ਕਿ ਆਪਣਾ ਆਫਿਸ ਦੇ ਵਿੱਚ, ਇਮੀਗ੍ਰੇਸ਼ਨ ਆਫਿਸ ਦੇ ਵਿੱਚ ਡਿਸੀਜਨ ਪੈਂਡਿੰਗ ਹੈ ਜੀ। ਹਾਂਜੀ ਜੀ, ਡਿਸੀਜਨ ਪੈਂਡਿੰਗ ਹੈ, ਤੇ ਉਹਨਾਂ ਨੂੰ ਭਾਜੀ ਕੀ ਕੋਈ ਡਰ ਹੈਗਾ ਕਿ ਜਿੱਦਾਂ ਕੋਈ ਪੇਪਰ ਨਾਲ ਰੱਖਣਾ ਚਾਹੀਦਾ ਵਰਕ ਪਰਮਿਟ ਤੇ ਜੀ? 2 ਸਾਲ ਤੋਂ ਉੱਤੇ ਹੋ ਗਏ ਭਾਜੀ। ਮੈਨੂੰ ਤੁਹਾਨੂੰ ਪਤਾ ਹੀ, ਆਪਾਂ ਪੁਰਾਣੇ ਕਲਾਇੰਟ ਤੁਹਾਡੇ, ਮੈਨੂੰ ਤਾਂ 10 ਸਾਲ ਹੋ ਗਏ ਆ, ਤੇ ਇੰਟਰਵਿਊ 3 ਸਾਲ ਹੋ ਚੱਲੇ ਜੀ, ਡਿਸੀਜਨ ਨਹੀਂ ਆਇਆ। ਠੀਕ ਹੈ, ਮੈਂ ਸਮਝ ਗਿਆ ਭਾਜੀ ਆਪਣਾ। ਚਲੋ ਮੈਨੂੰ ਪਤਾ ਤੁਹਾਡਾ ਕੇਸ ਕਿਹੜਾ ਸਪੈਸ਼ਲ ਕੇਸ ਹੈ ਤੁਹਾਡਾ, ਤੇ ਹਾਂਜੀ ਭਾਜੀ ਕੋਈ ਪ੍ਰੋਬਲਮ ਨਹੀਂ। ਆਪਣਾ ਜਿਹੜਾ ਨੋਟਿਸ ਜਿਹੜਾ ਸੀਗਾ ਨਾ ਅਸਾਈਲਮ ਆਫਿਸ ਦਾ, ਇੰਟਰਵਿਊ ਵਾਲਾ ਜਿਹੜਾ ਨੋਟਿਸ ਉਹ ਦਿੰਦੇ ਆ ਕਿ ਜਿਹੜੇ ਪੇਪਰ ਦਿੰਦੇ ਆ ਨਾ ਜਦੋਂ ਬੰਦਾ ਇੰਟਰਵਿਊ ਕਰ ਉਹ ਵਾਲਾ ਬਸ ਆਪਣੀ ਉਹਦੇ ਵਿੱਚ ਰੱਖੋ ਕਿ ਮੈਂ ਭਾਈ ਭੁਗਤਿਆ ਆਇਆ ਉੱਥੋਂ। ਠੀਕ ਹੈ ਜੀ। ਤੇ ਹਾਂ, ਇਹਦੇ ਵਿੱਚ ਬਸ ਉੱਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੀ ਭੇਜ ਸਕਦੇ ਆ। ਤੇ ਜ਼ਿਆਦਾਤਰ ਜਿਹੜਾ ਜਿੱਦਾਂ ਤੁਸੀਂ ਚਾਈਨੀਜ਼ ਵਾਲੇ ਦੀ ਗੱਲ ਕਰਦੇ ਆ, ਜੇ ਉਹਨੇ ਆਪਣਾ ਫਿਜ਼ੀਕਲ ਕਾਪੀ, ਜਿੱਦਾਂ ਆਪਾਂ ਦੱਸਿਆ ਕਿ ਅੱਜ ਦੀ ਡੇਟ ਦੇ ਵਿੱਚ ਫਿਜ਼ੀਕਲ ਕਾਪੀ ਲੋਕਾਂ ਨੇ ਹਾਰਡ ਕਾਪੀ, ਪ੍ਰਿੰਟਡ ਕਾਪੀ ਆਪਣੇ ਉਹਦੇ ਵਿੱਚ ਰੱਖਣੀ ਆ। ਫੋਨ ਵਾਲਾ ਨਹੀਂ ਕੰਮ ਚੱਲਦਾ ਪਿਆ। ਬਿਲਕੁਲ ਭਾਜੀ, ਉਹ ਭੈਣ ਜੀ ਅੱਗੇ ਵੀ ਦੱਸ ਕੇ ਗਏ ਆ ਕਿ ਆ ਕੀ ਪ੍ਰੋਬਲਮ ਹੋਈ ਉਹਨਾਂ ਨੂੰ ਸ਼ੈਟਲ ਜੀ। ਰਾਈਟ ਕੋਈ ਬੰਦਾ ਸੇਫ ਕਿਤੇ ਵੀ ਨਹੀਂ ਹੈਗਾ ਮੇਰੇ ਹਿਸਾਬ ਨਾਲ, ਕਿਤੇ ਨਾ ਵੇਅਰ ਹਾਊਸਾਂ 'ਚ ਨਾ ਸੜਕ ਤੇ। ਕੀ ਕਰੂਗਾ ਬੰਦਾ ਭਾਜੀ ਸੇਫ? ਉਹ ਤੇ ਫਿਰ ਆਪਣੇ ਆਪ ਨੂੰ ਜਿੰਨਾ ਬਚਾ। ਦੇਖੋ ਜੀ, ਸਮਾਂ ਆਇਆ ਆ, ਸਮਾਂ ਕੱਟਿਆ ਜਾਣਾ, ਨਿਕਲ ਜਾਂਦਾ ਸਮਾਂ।
ਜੇ ਪਹਿਲੇ ਵਾਲਾ ਸਮਾਂ ਬਦਲ ਗਿਆ ਤੇ ਇਹ ਵੀ ਬਦਲ ਜਾਣਾ, ਕੋਈ ਗੱਲ ਨਹੀਂ ਜੀ ਬਿਲਕੁਲ। ਜਦੋਂ ਹਵਾ ਚੱਲਦੀ ਹੈ ਫਿਰ ਥੋੜਾ ਤੁਹਾਨੂੰ ਪਤਾ ਫਿਰ ਅਸਰ ਪੈਂਦਾ ਹੀ ਆ ਜੀ। ਇਹ ਤਾਂ ਮਾਹੌਲ ਇਦਾਂ ਹੀ ਆ, ਹੁਣ ਹਰ ਟਾਈਮ ਚੰਗਾ ਨਹੀਂ ਰਹਿੰਦਾ, ਹਰ ਟਾਈਮ ਮਾੜਾ ਨਹੀਂ ਰਹਿੰਦਾ ਜੀ। ਬੜਾ ਸਮਝਾਇਆ ਭਾਜੀ ਨੇ ਲੋਕਾਂ ਨੂੰ, ਪਰ ਲੋਕੀ ਸਮਝਦੇ ਨਹੀਂ ਭਾਜੀ, ਇਹ ਥੋੜਾ ਜਿਹਾ ਚਾਹੀਦਾ ਵੀ। ਚਲੋ ਭਾਜੀ ਨੇ ਬੜਾ ਸਮਝਾਇਆ ਲੋਕਾਂ ਨੂੰ, ਲੋਕੀ ਮਜ਼ਾਕ ਸਮਝਦੇ ਭਾਜੀ ਦੀਆਂ ਗੱਲਾਂ, ਕਿ ਇਹ ਦੁਕਾਨ ਚਲਾਉਣ ਦੇ ਮਾਰੇ ਕਹਿੰਦੇ ਕਿਤੇ। ਚਲੋ ਕੋਈ ਨਹੀਂ ਜੀ, ਇਹ ਉਹਨਾਂ ਦੀ ਮਰਜ਼ੀ ਆ, ਆਪਾਂ ਇਨਫੋਰਮੇਸ਼ਨ ਦੇਈ ਜਾਣੀ ਤਾਂ ਵੀ ਲੋਕਾਂ ਨੂੰ ਵੀ। ਬਿਲਕੁਲ ਜੀ ਬਿਲਕੁਲ, ਇਹ ਜਿਹੜੀ ਤੁਹਾਡੀ ਮਹਾਰਾਜ ਨੇ ਡਿਊਟੀ ਲਾਈ ਹੈ ਤੇ ਕਰੀ ਜਾਣੀ, ਤੁਸੀਂ ਜੋ ਕੋਈ ਬੋਲਦਾ ਬੋਲੀ ਜਾਣ ਦੋ, ਕੋਈ ਗੱਲ ਨਹੀਂ। ਜਦੋਂ ਹਾਥੀ ਲੰਘਦਾ ਹੁੰਦਾ ਨਾ ਤੇ ਉਹ ਫਿਰ ਆਪਾਂ ਹੁਣ ਬੋਲਣਾ ਨਹੀਂ। ਚਲੋ ਛੱਡੋ, ਫਿਰ ਰੌਲਾ ਪਾਉਂਦੇ ਹੁੰਦੇ। ਚਲੋ ਕੋਈ ਨਹੀਂ, ਥੈਂਕ ਯੂ ਵੀਰ ਜੀ, ਥੈਂਕ ਯੂ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਸੋ ਇਹ ਤਾਂ ਹੁਣ ਦੇਖੋ ਰਿਐਲਿਟੀ ਆ, ਇਹ ਗਰਾਊਂਡ ਦੀ ਜਿਹੜੀਆਂ ਸਟੋਰੀਆਂ ਆ ਰਹੀਆਂ, ਇਹ ਕੋਈ ਏਦਾਂ ਨਹੀਂ ਆ ਵੀ ਕਿਸੇ ਨੂੰ ਕਿਹਾ ਵੀ ਤੂੰ ਵੀ ਏਦਾਂ ਆ ਕੇ ਦੱਸ, ਉਹ ਆਪ ਆਪਣੇ ਕੋਲੋਂ ਜਿਹੜਾ ਆ ਕੇ ਜਿਹੜੀ ਸਿਚੁਏਸ਼ਨ ਦੱਸ ਰਹੇ ਆ। ਸੋ ਫਿਜ਼ੀਕਲ ਕਾਪੀ ਭਾਈ ਆਪਣੇ ਕੋਲ ਰੱਖੋ, ਜਿੰਨਾ ਵੀ ਪੇਪਰ ਵਰਕ ਜਿਹੜਾ ਉਹ ਹੈਗਾ ਆ ਉਹ ਆਪਣੇ ਕੋਲ ਜਿਹੜਾ ਉਹ ਰੱਖੋ। ਲੋਕਾਂ ਦੀਆਂ ਹੱਡ ਬੀਤੀਆਂ ਤੋਂ ਹੀ ਜਿਹੜਾ ਉਹ ਆਪਾਂ ਲਰਨ ਕਰ ਰਹੇ ਆ, ਦੇਖ ਰਹੇ ਆ ਵੀ ਕੀ ਕੁਛ ਚੱਲ ਰਿਹਾ। ਹਾਂਜੀ, ਇੱਕ ਪੋਸੀਬਿਲਿਟੀ ਹੋਰ ਹੋ ਸਕਦੀ ਆ, ਇਹ ਮੈਨੂੰ ਪਤਾ ਨਹੀਂ ਇਹਨਾਂ ਨੇ ਫੋਨ ਚੱਕਣਾ ਕਿ ਨਹੀਂ ਚੱਕਣਾ। ਇਹਨਾਂ ਨੂੰ ਵੀ ਇੱਕ ਮੈਂ ਤੁਹਾਨੂੰ ਨੰਬਰ ਦੇ ਰਿਹਾ, ਇਹਨਾਂ ਨੂੰ ਵੀ ਜੇ ਦੇਖਿਓ ਤੁਸੀਂ ਵਿੱਚ ਰਲ ਸਕਦੇ ਆ। ਇਹਨਾਂ ਨਾਲ ਮੇਰੀ ਗੱਲ ਸੰਪਰਕ ਨਹੀਂ ਹੋ ਪਾਇਆ ਸੀਗਾ, ਤੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਬਣਾਈ ਸੀਗੀ ਵੀਡੀਓ ਮੇਰੇ ਨਾਲ, ਪਰ ਦੇਖੋ ਤੁਸੀਂ ਜੇ ਕੋਈ ਨਹੀਂ, ਆਪਾਂ ਕੰਟੈਕਟ ਕਰਕੇ ਜਿਹੜਾ ਦੇਖਦੇ ਆ, ਜਿਹੜੀ ਟੀਮ ਸਾਡੀ ਬਾਹਰ ਬੈਠੀ ਹੈ, ਮੈਂ ਉਹਨਾਂ ਨੂੰ ਆਖਦਾ ਵੀ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕੀਤਾ ਜਾਵੇ ਜੀ।